8500 ਦਾ ਟਰਾਲਾ ਰੇਤੋ ਦਾ ਹੀ। ਤੇ ਰੇਤੋ ਕੱਢਣੀ ਕਿੱਥੋਂ? ਨਹਿਰ ਚੋਂ। ਭਾਈ ਜੀ ਰਿਜ਼ਲਟ ਇਹਦਾ ਹੈਗਾ ਆਉਣ ਵਾਲਾ। ਅੱਛਾ ਠੀਕ ਆ। ਮੈਨੂੰ ਖਤਰਾ ਤੇ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਹੈਗਾ, ਸਾਰਿਆਂ ਨੂੰ ਹੀ ਆਪਾਂ ਨੂੰ ਜਿਹੜੇ ਰਿਜ਼ਲਟ ਪੁੱਛਦੇ ਇਹਦਾ। ਤੇ ਚਾਚੇ ਦਾ ਨੰਬਰ ਆਪਣੇ ਕੋਲੇ ਆ ਗਿਆ ਵਾ। ਚਾਚਾ ਜਦੋਂ ਲੋੜ ਹੋਵੇ ਤੈਨੂੰ ਬੰਦੇ ਦੀ, ਜਿਵੇਂ ਵਿਛੜੇ ਕੂੰਜ ਕਤਾਰਾਂ ਤੋਂ ਹੈ ਬਹੁਤ ਦੇਰ ਬਾਅਦ ਨਹੀਂ ਆ ਕਤਾਰ ਆ ਜੀ ਕੂੰਜਾਂ ਦੀ, ਜਿਹੜੀ ਕਹਿੰਦੇ ਕਤਾਰ ਟੁੱਟਦੀ ਨਹੀਂ, ਜੇ ਕੂੰਜ ਕਤਾਰ ਤੋਂ ਵਿਛੜ ਜਵੇ ਤੇ ਫਿਰ ਦੁਬਾਰਾ ਮਿਲਦੀ ਨਹੀਂ। ਬਾਬਾ ਦੇ ਚੀਜ਼ਾਂ ਵੀ ਤੋਂ ਗਾਹ ਨਹੀਂ ਜਾਂਦਾ। ਬਾਬਾ ਪਿਆਲਾ ਪੁੱਲ ਨਹੀਂ ਟੱਪ ਦਾ ਬਾਬੇ ਨੂੰ ਸਾਰਾ ਪਤਾ। ਬਾਬੇ ਨੂੰ ਬੈਸ ਨਹੀਂ ਕਰਨੀ ਹੁੰਦੀ। ਕੱਪੜੇ ਵਾਲਾ ਕਹਿੰਦਾ ਹੁੰਦਾ ਮੇਰਾ ਜਿਹੜਾ ਕੱਪੜਾ ਹੈ ਨਾ ਬਹੁਤ ਇੱਕ ਨੰਬਰ ਆ। ਉੱਤੇ ਚਾਚਾ ਇੱਟਾਂ ਲੱਗਣੀਆਂ ਕਿ ਫਿਰ ਰੋੜੇ ਰਾੜੇ ਹੀ ਪੈਣੇ ਆ? ਰੋੜੇ ਤਾਂ ਮਿਕਸ ਹੋ ਜਾਣਾ ਹੀ ਕੰਮ। ਆ ਜਿਹੜਾ ਸਾਰਾ ਪਿਆ ਇਹ ਵਿੱਚ ਹੀ ਲਗਾ ਜਾਵੇ ਚੰਗਾ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ। ਤੇ ਜਿਨ੍ਹਾਂ ਨੇ ਕੱਲ ਦਾ ਵਲੌਗ ਦੇਖਿਆ ਉਹਨਾਂ ਨੂੰ ਪਤਾ ਕਿ ਅੱਜ ਆਪਣਾ ਕੰਮ ਕਾਰ ਵਾਵਾ ਵਾ। ਬਾਹਰ ਵਾਲੀਆਂ ਖੁਰਲੀਆਂ ਜਿਹੜੀਆਂ ਅੱਜ ਬਣਾਉਣੀਆਂ ਵਾ। ਤੇ ਮੌਸਮ ਬੜਾ ਜ਼ਿਆਦਾ ਮਾਸ਼ਾਅੱਲਾ ਸੋਹਣਾ ਵਾ ਅਲਹਮਦੁਲਿਲਾ। ਮੈਂ ਕੱਲ ਹੀ ਕਿਹਾ ਸੀ ਹਲੇ ਕਿ ਮੈਂ ਕਿਹਾ ਮੌਸਮ ਕਿਤੇ ਸੋਹਣਾ ਹੋ ਜਾਵੇ ਨਾ, ਕਿ ਕਿਤੇ ਝੜ ਜਾ ਥੋੜਾ ਹੋ ਜਾਵੇ ਤੇ ਇਹ ਆ ਵੀ ਬਾਹਰ ਕੰਮ ਹੋ ਜਾਊਗਾ ਸੌਖਾ ਥੋੜਾ ਜਿਹਾ, ਕਿਉਂਕਿ ਗਰਮੀ ਕੱਲ ਵਾਵਾ ਸੀ ਤਾਂ ਕਰਕੇ ਬਾਹਰ ਕੰਮ ਔਖਾ ਹੋਣਾ ਸੀ। ਸੋ ਉਸ ਨਿਸਬਤ ਨਾਲ ਮੈਂ ਗੱਲ ਕੀਤੀ ਸੀ ਤੇ ਅਲਹਮਦੁਲਿਲਾ ਅੱਜ ਮੌਸਮ ਬੜਾ ਸੋਹਣਾ ਵਾ। ਸੁਬਹ ਉੱਠੇ ਆ, ਚਾਚੇ ਹੁਣੇ ਆ ਗਏ ਆ ਤੇ ਆ ਕੇ ਭਾਈ ਜੀ ਸਭ ਤੋਂ ਪਹਿਲਾਂ ਬਾਹਰ ਕੰਮ ਸਟਾਰਟ ਕਰਤਾ। ਇੱਟਾਂ ਜਿਹੜੀਆਂ ਵਾ ਉਹ ਸਿੱਟੀਆਂ ਵਾ, ਮਲੰਗੀ ਨੇ ਪਾਣੀ ਪੂਣੀ ਲਾਉਣ ਲੱਗ ਪਏ ਆ ਤਾਂ ਕਿ ਇਹ ਆ ਵੀ ਤਰ ਹੋ ਜਾਣ। ਉਸ ਤੋਂ ਬਾਅਦ ਸੀਮੈਂਟ ਸੋਨਾ ਬੜਾ ਫੜ ਲੈਣਗੀਆਂ। ਤੇ ਜੱਟੂ ਲੱਗਾ ਹੋਇਆ ਪਾਣੀ ਲਾਉਣ ਤੇ ਆਪਾਂ ਲਾਉਨੇ ਹੁਣ। ਹਾਂ ਵੀ ਜੱਟੂ ਸੁਣਾ ਕਿੱਦਾਂ? ਬਿਲਕੁਲ ਫਿੱਟ ਫਾਟ ਪਾਣੀ ਲਾਈ ਜਾਂਦਾ। ਪਾਣੀ ਲਾਈ ਜਾਂਦਾ ਵਾ ਉਹ ਰਮਤਾ ਜੋਗੀ ਤੇ ਟਾਈਮ ਗਿਆ ਹੋਇਆ ਰੇਤੋ ਲੈਣ ਗਏ ਆ। ਆਹੋ ਰੇਤੋ ਕੱਲ ਮੁੱਕ ਗਈ ਸੀ ਅੱਜ ਸਾਡੇ ਕੋਲ, ਉਹ ਨਾ ਫਿਰ ਹੁਣ ਲੈਣ ਗਏ, ਗੱਟੂ ਭਰਨ ਗਏ ਆ। ਅਸੀਂ ਕਿਹਾ ਵੀ ਚਲੋ ਗੱਟੂ ਭਰ ਲਿਆਓ ਰੇਤੋ ਦੇ। ਸੀਮੈਂਟ ਉਸ ਤੋਂ ਬਾਅਦ ਇੱਕ ਬੋਰੀ ਮੇਰੇ ਖਿਆਲ ਲਿਆਉਣ ਵਾਲੀ ਹੈ, ਬਾਕੀ ਠੀਕ ਆ ਨਿਜ਼ਾਮ, ਅੱਲਾ ਖੈਰ ਕਰੇਗਾ। ਲੋ ਜੀ ਹੁਣ ਇੱਟਾਂ ਵਗੈਰਾ ਨੂੰ ਪਾਣੀ ਲਾ ਕੇ ਤਾਰ ਕਰਕੇ ਤੇ ਫਿਰ ਅਗਲਾ ਕੰਮ ਕਰਦੇ ਹਾਂ ਸਟਾਰਟ। ਲੋ ਜੀ ਇੱਟਾਂ ਲਾਈ ਜਾਂਦੇ ਆ ਪਾਣੀ ਤੇ ਉਧਰ ਲੱਗਾ ਹੋਇਆ ਜੱਟੂ ਸਾਹਿਬ, ਇਹਦੇ ਵਿੱਚੋਂ ਨਾ ਕੱਢਣ ਦਾ ਪਿਆ ਮਿੱਟੀ ਮੁੱਟੀ ਜੀ। ਇਹਨਾਂ ਨੂੰ ਪਾਣੀ ਲਾਤਾ ਖੁਰਲੀ ਨੂੰ। ਆਹ ਖੁਰਲੀ ਦਾ ਜ਼ਿਆਦਾ ਕੰਮ ਹੈ ਨਹੀਂ ਗਾ, ਸਿਰਫ ਆ ਜਿਹੜਾ ਨਾ ਆਹ ਵਾਰ ਆ ਉਹ ਤੱਕ ਲੱਗਣੀ, ਬਾਕੀ ਤੇ ਸਾਰਾ ਨਿਜ਼ਾਮ ਫਿੱਟ ਹੀ ਆ। ਲੋ ਜੀ ਆ ਗਏ ਜਵਾਨ ਰੇਤ ਲੈ ਕੇ। ਵਾਹ ਵਾਹ ਇੱਕੋ ਹੀ ਗੱਟੂ ਲਿਆਂਦਾ। ਅੱਛਾ ਦੂਜਾ ਵੀ ਆ ਗਿਆ। ਲੋ ਜੀ ਡਨ ਹੋ ਗਿਆ। ਹਾਂਜੀ ਪੂਰੀ ਆਪਣੀ ਸੀਮੈਂਟ ਪੂਰਾ ਤੇ ਵਾਧੂ ਘੱਟ ਵਾ। ਸੀਮੈਂਟ ਘੱਟ ਹੋਣਾ ਵਾ ਵੈਸੇ ਆਹ ਇਹਦੇ ਵਿੱਚ ਹੋ ਜੂ ਪੂਰਾ। ਨਹੀਂ ਇਹਦੇ ਚ ਪੂਰਾ ਹੋ ਜੂਗਾ, ਇਹਦੇ ਵਾਸਤੇ ਤੇ ਰੇਤੋਂ ਘੱਟ ਨਹੀਂ ਨਾ। ਨਹੀਂ ਮੈਂ ਗੱਲ ਕਰਦਾ ਮੈਂ ਹੈ ਵਸੀਮ ਆਉਂਦਾ ਲਈ ਆਵੇ ਨਾ ਹੁਣ ਰੇਤੋ। ਯਾਰ ਉਹ ਡੰਡਾ ਜਾਣਾ ਖਾਲੀ ਹਾਂ 6-7 ਗੱਡੀ ਲੈਣੇ ਆ। ਠੀਕ ਠੀਕ। ਸਾਫ ਹੀ ਲਿਆਂਦੀ ਹੈ ਉਹ ਦੂਜਾ ਵੀ ਫੜ ਗੱਟੂ। ਹਾਂ ਅੱਛਾ ਤੁਸੀਂ ਉਧਰ ਹੀ ਸੀ। ਸਹੀ ਹੋ ਗਿਆ ਇਹਦਾ 85 ਦਾ ਟਰਾਲਾ ਹੋ ਗਿਆ। ਹਾਂਜੀ ਅੱਲਾ ਹੀ ਮਾਫ ਕਰੇ ਭਾਈ, ਇਹ ਤਾਂ ਰੇਤੋ ਇੰਨੀ ਮਹਿੰਗੀ ਆ, ਬਾਕੀ ਤੇ ਕਿੱਥੇ ਤੇ ਕੀ ਜਾਣਾ। ਸੋਨੇ ਵਾਲਾ ਹਿਸਾਬ ਹੋਇਆ ਕਿ ਸੋਨੇ ਵਾਲਾ 8500 ਦਾ ਟਰਾਲਾ ਰੇਤੋ ਦਾ ਹੀ। ਫਿਰ ਰੇਤੋ ਕੱਢਣੀ ਕਿੱਥੋਂ? ਨਹਿਰ ਚੋਂ। ਯਾਰ ਟਿੱਬੇ ਰੇ ਤੇ ਆਪਣੇ ਪਾਣੀ ਤੇ ਨਹੀਂ ਹੈਗੇ ਹੈ। ਹਾਂ ਉਧਰ ਹਾਰਡ ਮੋਡ ਬਹੁਤ ਆ। ਮੈਂ ਕੀ ਗੱਲ ਸੁਣ ਲਾ ਮੇਰੀ, ਖਲਾਰਾ ਲੰਮਾ ਚੌੜਾ ਨਹੀਂ ਪਾਉਣਾ, ਸੀਮੈਂਟ ਲੱਗਣਾ ਲਾਗੇ ਲਾਗੇ ਠੀਕ ਹੈ। ਤੇ ਨਾਲ ਲਾਓ ਜੀ। ਲੋ ਜੀ ਹੋ ਗਿਆ ਕੰਮ ਸ਼ੁਰੂ। ਸੀਮੈਂਟ ਸੂਮੈਂਟ ਬਣ ਗਿਆ ਤੇ ਹੁਣ ਲੱਗ ਗਈਆਂ ਇੱਟਾਂ ਲੱਗਣ। ਹੁਣ ਤਾਂ ਚਾਚਾ ਧੜਾ ਧੜ ਲੱਗਣਗੀਆਂ। ਹਾਂ ਉਹ ਹੁਣ ਪੱਟ ਲਿਆ ਵਿੱਚੋਂ ਚਾਚਾ, ਉਹਦਾ ਕੀ ਕਰਨਾ ਵਾ? ਉਹ ਜਗ੍ਹਾ ਨੀਵੀਂ ਹੋਈ ਹੋਈ। ਅੱਛਾ ਉਹ ਮਿੱਟੀ ਪਾ ਕੇ ਕੁੱਟ ਕੇ ਤੇ ਦੁਬਾਰਾ ਲਾ ਇਦਾਂ ਨਹੀਂ ਹੋਣਾ। ਅੱਛਾ ਤੇ ਉਹ ਕੰਧ ਵੀ ਕਰਨੀ ਪੈਣੀ ਹੈ ਨਾ, ਉਹ ਜਿਹੜੀ ਪਿਛਲੀ ਡਿੱਗੀ ਹੋਈ ਆ। ਹਾਂ ਮੇਰਾ ਬਾਰਿਸ਼ ਦਾ ਪਾਣੀ ਤੇ ਵਿੱਚ ਇਹਦਾ ਰਹਿਣਾ। ਮੀਂਹ ਦਾ ਪਾਣੀ ਪੈਂਦਾ ਰਿਹਾ ਤਾਂ ਹੀ ਕਰਕੇ ਇਦਾਂ ਹੋਇਆ ਨਾ। ਉਹ ਇਹ ਤਾਂ ਹੀ ਤਾਂ ਕਰਨਾ ਹਾਂ ਹਾਂ ਕਰਕੇ ਇਤਰਾ
ਬਰਨਾਲੇ ਲਾ ਲੈਣਾ ਨਾਲਾ ਲੱਗਾ ਹੋਵੇ ਪਾਣੀ ਨਿਕਲਦਾ ਹੋਵੇ ਫੇਰ ਨਹੀਂ ਵੜਦਾ। ਪਹਿਲਾਂ ਪਰਨਾਲੇ ਨਹੀਂ ਸੀ ਹੈਗੇ ਅੱਬੂ? ਹੈਗੇ ਸੀ ਮੋਰੀ ਕੋਠੀ ਹੈਗੀ ਰੋਤ ਹੈਗੀ ਹੈਗੀ ਸੀ, ਪਰਲੇ ਹੱਥ ਸੀ, ਲੇਕਿਨ ਉਹ ਖਰਾਬ ਹੋ ਗਈ ਸੀ ਨਾ। ਪਾਣੀ ਦੇ ਟਰਾਵਲ ਬਹਿ ਗਏ ਨੇ ਪੱਟੇ ਜਦੋਂ ਖੜੇ ਵਿੱਚ ਪਏ ਹੁਣ ਫਿਰ ਪਾਣੀ ਨਹੀਂ ਨਿਕਲਦਾ ਹੁੰਦਾ। ਹਾਂ ਉਦੋਂ ਗੌਰ ਕਰਨਾ ਕਿ ਮੋਰੀ ਸਾਫ਼ ਕਰੋ ਉਹਦੇ ਫਿਰ ਪਾਣੀ ਨਿਕਲਦਾ ਹੋਵੇ ਫੇਰ ਨਹੀਂ ਪੈਂਦਾ। ਪੂਰੀ ਹੋਵੇ ਪੱਠਿਆਂ ਨਾਲ ਨਹੀਂ ਰੋਕਦਾ ਪਾਣੀ। ਫੇਰ ਵੀ ਚਲੋ ਜਦੋਂ ਪੱਠੇ ਅੱਗੇ ਜੰਮ ਜਾਣ ਫਿਰ ਬਾਰਿਸ਼ ਸਾਲ ਬਾਅਦ ਹੋਵੇ ਤੇ ਪੱਠੇ ਜੰਮੇ ਹੀ ਹੁੰਦੇ ਅੱਗੇ। ਹਾਂ ਫਿਰ ਤੂੜੀ ਜੰਮ ਗਈ ਉਹ ਕਿਹੜਾ ਜਾਂ ਤਾਂ ਬੰਦਾ ਫਿਰਦਾ ਫਿਰਦਾ ਸਫਾਈ ਰੱਖੇ ਆਂਡੀ। ਲੋ ਜੀ ਚਾਹ ਆ ਗਈ ਆ ਨਿੱਕੀ ਇਲਾਚੀ ਦੇ ਨਾਲ। ਨਿੱਕੀ ਲਾਚੀ ਕਿਹੜੀ ਹੁੰਦੀ ਭਾਈ? ਆ ਵੀ ਉੱਤੇ ਫਿਰਦੀਆਂ ਪਈਆਂ। ਇਹ ਲਾਚੀ ਕਾਲੀ ਲਾਚੀ। ਕਾਲੀ ਇਲਾਚੀ ਫੜ ਚਾਹ। ਲੋ ਜੀ ਚਾਚੇ ਨੇ ਤੇ ਕੰਮ ਭਾਈ ਕਰਤਾ ਅਖੀਰ ਲੈਵਲ। ਇਹ ਦੋ ਮਿਸਤਰੀ ਹੈ ਨਾ, ਤੂੰ ਵੀ ਨਾਲ? ਚਾਚਾ ਇਹ ਵੀ ਮਿਸਤਰੀ ਹੋ ਗਿਆ। ਚਲੋ ਰਿਜ਼ਲਟ ਇਹਦਾ ਆਉਣ ਵਾਲਾ ਹੀ ਆ, ਅੱਲਾ ਰੱਖੇ ਖੈਰ। ਮੈਨੂੰ ਲੱਗਦਾ ਵੀ ਨਾ ਕੰਮ ਔਖਾ ਹੀ ਆ। ਨੰਬਰ ਤੁਹਾਡਾ ਹੈਗਾ ਨਾ ਅੱਬੂ ਕੋਲੇ? ਇੱਕ ਪਈ ਆ ਹੈਗਾ? ਉਹ ਬਣ ਜਾਣੀ ਬਸ ਠੀਕ ਆ। ਇਹ ਬਣ ਜਾਣੀ ਉਹ ਵੀ ਅੱਜ। ਇੱਕ ਪਈ ਆ ਹਜੇ। ਕੀ ਖੁਰਲੀ? ਅੱਛਾ ਡਰਾਵੇ ਦਿੰਦਾ ਮੈਂ ਭੱਜ ਜਾਣਾ। ਭਾਈ ਜੀ ਰਿਜ਼ਲਟ ਇਹਦਾ ਹੈਗਾ ਆਉਣ ਵਾਲਾ। ਅੱਛਾ ਠੀਕ ਆ। ਮੈਨੂੰ ਖਤਰਾ ਤੇ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਹੈਗਾ, ਸਾਰਿਆਂ ਨੂੰ ਹੀ ਆ, ਆਪਾਂ ਨੂੰ ਜਿਹੜੇ ਰਿਜ਼ਲਟ ਪੁੱਛਦੇ ਇਹਦਾ। ਤੇ ਚਾਚੇ ਦਾ ਨੰਬਰ ਆਪਣੇ ਕੋਲੇ ਆ ਗਿਆ ਵਾ। ਚਾਚਾ ਜਦੋਂ ਲੋੜ ਹੋਵੇ ਤੈਨੂੰ ਬੰਦੇ ਦੀ ਤੇ ਬਾ ਫੋਨ ਮਾਰਨਾ ਇੱਕ ਅੱਬੂ ਨੂੰ, ਮਿਸਤਰੀ ਸਾਡਾ ਪਹੁੰਚ ਜਾਊਗਾ। ਨਹੀਂ ਮੈਂ ਤਾਂ ਆ ਹੀ ਜਾਊਂਗਾ, ਤੈਨੂੰ ਛੱਡਣ ਤਾਂ ਮੈਂ ਜਾਇਆ ਕਰਨਾ ਨਾ ਫਿਰ। ਕਿਉਂ ਵੀ ਵਸੀਮ? ਇਹਨੇ ਸਿਰਫ ਜਾਇਆ ਕਰਨਾ, ਸਿਰਫ ਕੈਮਰਾ ਮਾਰਨਾ ਇਹਨੇ ਵੀ ਸਾਡਾ ਮਿਸਤਰੀ ਲੱਗਾ ਫਲਾਂ ਥਾਂ ਤੇ ਕੰਮ ਕਰ ਰਿਹਾ ਜੀ। ਅਸੀਂ ਕੰਮ ਜਿਹੜਾ ਵਾ ਕੈਮਰੇ ਥਰੂ ਲੈਣਾ ਵਾ। ਅਸੀਂ ਲੋਕਾਂ ਨੂੰ ਵਿਖਾਉਣਾ ਵਾ ਕਿ ਸਾਡਾ ਮਿਸਤਰੀ ਤਸੱਲੀ ਬਖਸ਼ ਕੰਮ ਕਰਦਾ ਵਾ। ਤੁਸੀਂ ਆ ਕੇ ਆਪਦਾ ਕੰਮ ਕਰਾ ਸਕਦੇ ਹੋ। ਕਿਸੇ ਨੇ ਬਿਲਡਿੰਗ ਸਟਾਉਣੀ ਆ, ਕਿਸੇ ਨੇ ਖੋਡਾ ਬਣਾਉਣਾ ਕਬੂਤਰਾਂ ਕੁੱਕੜਾਂ ਦਾ, ਤੇ ਫੋਨ ਕਰ ਦਿਓ ਤੇ ਸਾਡਾ ਮਿਸਤਰੀ ਹਾਜ਼ਰ ਆ। ਠੀਕ ਆ। ਅਸੀਂ ਨਾਲ ਕਰ ਦਿਓ। ਕਿਉਂ ਬਣਦੇ ਸਾਰੀ ਥੱਲੇ। ਲਓ ਜੀ ਚਾਹ ਦੇ ਦੇ ਯਾਰ। ਲਓ ਜੀ ਬਿਸਮਿਲ੍ਲਾ। ਲਓ ਜੀ ਚਾਚਾ ਮਾਸ਼ਾਅੱਲਾ ਤੇ ਬੜਾ ਸੋਹਣਾ ਕਰਤਾ। ਹੁਣ ਭਰ ਕੇ ਸਾਈਡਾਂ ਸੂਡਾਂ ਜੀਆਂ ਫਿਰ ਹੋ ਜਾਣਾ ਓਕੇ ਕੰਮ ਹੈ ਨਾ। ਉਹ ਪਰਲਾ ਰਹਿ ਗਿਆ, ਉਹ ਵੀ ਮਾਸ਼ਾਅੱਲਾ ਨਾ ਹੋ ਜਾਏਗਾ ਅੱਜ ਦੀ ਤਰੀਕ 'ਚ ਨਾ ਇਨਸ਼ਾਅੱਲਾ। ਅੱਛਾ ਗੱਲ ਸੁਣ ਇਦਾਂ ਬੜਾ ਉਤਾਂ ਓਏ ਚਾਚੇ ਨੇ ਸਿਰ ਤੇ ਨਾ ਬੁੱਕ ਭਗਾ ਤੀ। ਬਸ ਠੀਕ ਹੈ। ਲੋ ਜੀ ਉਹ ਖੁਰਲੀ ਹੋ ਗਈ ਆਪਣੀ ਪੂਰੀ, ਬਸ ਉੱਤੇ ਸੀਮੈਂਟ ਰਹਿ ਗਿਆ ਵਾ ਪਲਸਤਰ ਜਿਹਾ ਜਿਹੜਾ ਟੀਪ ਕਰਨੀ ਹੈ। ਇਹਨੂੰ ਕਰਤਾ ਵਾ ਸ਼ੁਰੂ, ਅੱਲਾ ਰੱਖੀ ਖੈਰ। ਸੋ ਕਿੱਟਾਂ ਉਧਰੋਂ ਲਿਆਵਾਂਗੇ ਹੁਣ ਦੂਜੇ ਪਾਸੋਂ ਥੋੜੀਆਂ ਚੱਕ ਕੇ, ਥੋੜੀਆਂ ਜਿਹੀਆਂ ਇੱਥੇ ਆ। ਇਹਦਾ ਕੰਮ ਥੋੜਾ ਲੰਮਾ ਸੀ, ਇਹ ਬਹੁਤੀ ਇਹਦੀ ਨਾ ਖਸਤਾ ਹਾਲਤ ਸੀ, ਨਾਜ਼ੁਕ ਸੀ ਕੰਮ, ਤੇ ਇਹ ਬਸ ਰਹਿੰਦੀ ਆ ਹੁਣ। ਅੱਲਾ ਰੱਖੀ ਖੈਰ ਸੋ ਕਿ ਪੂਰੀ ਹੋ ਜਾਏਗੀ। ਮੌਸਮ ਬੜਾ ਸੋਹਣਾ ਵਾ, ਕੱਲ ਦੁਆ ਕੀਤੀ ਕੰਮ ਆ ਗਈ ਆ। ਇਹ ਆ ਤੇ ਜੇ ਅੱਜ ਹੁੰਦੀ ਗਰਮੀ ਫਿਰ ਤਾਂ ਚਾਚਾ ਆਪਾਂ ਲੱਗੇ ਗਏ ਸੀ ਅੱਜ। ਨਹੀਂ ਅੱਜ ਕੋਈ ਕੰਮ ਹੁੰਦਾ ਨਹੀਂ ਧੁੱਪੇ ਤਾਂ ਉੱਕਾ ਹੀ ਨਹੀਂ ਹੁੰਦਾ ਨਾ। ਇਹ ਆ ਵੀ ਆ ਮਾਸ਼ਾਅੱਲਾ ਸੋਹਣਾ ਬਣ ਜੂਗਾ ਨਿਦਾਨ। ਤੇ ਫਿਰ ਇੱਟਾਂ ਰੋੜੇ ਇਹ ਸਫਾਈ ਕਰਕੇ ਪ੍ਰੋਪਰ ਇਹਨੂੰ ਸੋਹਣਾ ਕਰ ਦਾਂਗੇ। ਪਾਣੀ ਲਾ ਕੇ ਟਰਾਈ ਕਰੋ। ਹਾਂ ਇਹਦੇ ਵਿੱਚ ਅੰਦਰ ਵੀ ਚਾਚਾ ਫਰਸ਼ ਲੱਗਣਾ ਹੈ, ਇੱਥੇ ਮਿੱਟੀ ਪੈਣੀ ਚਾਹੀਦੀ ਆ। ਪੱਟ ਤੇ ਇੱਕ ਵਾਰੀ ਲਾ ਲਈਏ ਨਾ, ਆਹ ਮਤਲਬ ਕੰਧਾਂ ਕਰਕੇ ਫਿਰ ਪੱਟ ਕੇ ਤੇ ਫਿਰ ਮਿੱਟੀ ਭਰ ਕੇ ਕੁੱਟ ਕੇ ਉੱਤੇ ਇੱਟਾਂ ਲਾ ਦਾਂਗੇ। ਇਹ ਜ਼ਿਆਦਾ ਵਧੀਆ ਵਾ। ਫਿਰ ਇੱਟ ਰੋੜਾ ਉਹ ਸਾਰਾ ਕੁਝ ਵਿੱਚ ਹੀ ਹਾਂ ਰੋੜੇ ਵਿੱਚ ਲਾ ਦੇਣਾ। ਹੋ ਜੇ ਕਰੀ ਜਾਂਦੇ ਆ ਬਸ। ਆ ਇੱਕ ਵਾਰੀ ਹੁਣ ਇਹਦੀਆਂ ਕੰਧਾਂ ਖੜੀਆਂ ਕਰੀਏ ਫਿਰ ਵਿਖਾਉਣੇ ਆ ਅੱਗੇ ਤੁਹਾਨੂੰ ਵੀ ਆ ਅਸੀਂ ਵਿੱਚੋਂ ਪੱਟ ਪਟਾ ਕੇ ਤੇ ਮਿੱਟੀ ਭਰਦੇ ਆ। ਨਾਲ ਹੁਣ ਵਸੀਮ ਉਧਰ ਕੁੱਤਰੀ ਜਾਂਦਾ ਪੱਠੇ, ਤੇ ਮਾਲ ਨੂੰ ਪੱਠੇ ਪਾਉਂਦੇ ਆ। ਸਵੇਰ ਦੇ ਪੱਠੇ ਨਹੀਂ ਪਏ ਕਿਉਂਕਿ ਅੱਜ ਮਲੰਗੀ ਵੀ ਇੱਧਰ ਲੱਗਾ ਰਿਹਾ। ਸਾਨੂੰ ਸੀ ਵੀ 2 ਦਿਨ ਦਾ ਕੰਮ ਆ, 2 ਦਿਨ ਨਿਬੇੜ ਲਈਏ। ਤੇ ਜੇ ਇਕੱਲਾ ਇੱਕ ਬੰਦਾ ਹੀ ਹੋਵੇ ਚਾਚੇ ਨਾਲ ਤੇ ਫਿਰ ਉਹ ਕੀ ਕਹਿੰਦੇ ਹੁੰਦੇ ਆ ਚਾਚਾ ਵੀ 4 ਦਿਨ ਪੱਕੇ ਸੀ। ਹਾਂ ਫਿਰ ਤਾਂ ਇੱਟ ਲਿਆ, ਇੱਕ ਰੋੜਾ ਲਿਆ। ਨਾਲ ਦੀ ਨਾਲ ਇਸ ਦੁਕਾਨ ਖੁੱਲੀ। ਅੱਜ ਹੈਗਾ 14 ਅਗਸਤ, ਉਹਦੇ ਕਰਕੇ ਦੁਕਾਨਾਂ ਵੀ ਬੰਦ ਆ ਵਿੱਚੋਂ ਅੱਧੀਆਂ। ਤੇ ਸੀਮੈਂਟ ਹੁਣ ਮੈਂ ਚੱਕ ਲੈਂਦਾ ਸਵੇਰੇ ਦੁਕਾਨ ਖਿਲਾ ਕੇ। ਤੇ ਆ ਹੁਣ ਰੇਤੋਂ ਲਿਆਉਣੇ ਪਏ ਆ। ਚਲੋ ਵੀ ਸਕੂਟਰ ਦੇ ਨਾਲ ਲਈ ਉਹਨੇ ਇੱਕ ਵਾਰੀ ਵੈਸੇ ਲਿਆਉਣੀ ਸੀ ਚਾਹੀਦੀ ਤੇ ਆ, ਲੇਕਿਨ ਆਪਾਂ ਰਿਆਂ ਦੀਆਂ ਸਕੂਟਰਾਂ ਦੇ ਉੱਤੇ। ਲੋ ਜੀ ਆ ਨਜ਼ਰ ਆ ਗਈਆਂ ਕੂੰਜਾਂ ਦੀਆਂ ਡਾਰਾਂ, ਜਿਵੇਂ ਵਿਛੜੇ ਕੂੰਜ ਕਤਾਰਾਂ ਤੋਂ ਹੈ। ਬਹੁਤ ਦੇਰ ਬਾਅਦ ਨਹੀਂ ਆ ਕਤਾਰ ਆ ਜੀ ਕੂੰਜਾਂ ਦੀ, ਜਿਹੜੀ ਕਹਿੰਦੇ ਕਤਾਰ ਟੁੱਟਦੀ ਨਹੀਂ। ਜੇ ਕੂੰਜ ਕਤਾਰ ਤੋਂ ਵਿਛੜ ਜਵੇ ਤੇ ਫਿਰ ਦੁਬਾਰਾ ਮਿਲਦੀ ਨਹੀਂ। ਗਾਣਿਆਂ 'ਚ ਬੜਾ ਜ਼ਿਕਰ ਹੋਇਆ ਇਹਨਾਂ ਕੂੰਜਾਂ ਦਾ ਤੇ ਇਹਨਾਂ ਕਤਾਰਾਂ ਦਾ। ਆਹ ਕੂੰਜਾਂ ਜੀ ਉਹ, ਵਾਹ ਵਾਹ ਮਾਸ਼ਾਅੱਲਾ।
ਇਹ ਬਹਿਣੀਆਂ ਹਨਾ ਆਬੂ ਕਿਤੇ ਜਿੱਥੇ ਪਾਣੀ ਹੋਇਆ ਉੱਥੇ ਬਹਿਣੀਆਂ। ਇਹ ਤੇ ਫਿਰ ਝੋਨੇ ਦਾ ਵੇਟ ਕਰਦੀਆਂ ਕਿਤੇ ਨਜ਼ਰ ਆਏਗਾ ਝੋਨਾ ਹਨਾ। ਇਹਨਾਂ ਨੂੰ ਕਿਹਨਾਂ ਨੇ ਹੁਣ ਕਾਬੂ ਕਰਨਾ, ਉੱਡਣ ਦਿਓ ਵਿਚਾਰੀਆਂ ਨੂੰ। ਇਹ ਗਈਆਂ। ਲਓ ਜੀ ਬਣਾ ਲਓ ਯਾਰ ਛੇਤੀ ਛੇਤੀ। ਤੈਨੂੰ ਕੀ ਹੋਇਆ? ਰੇਤੋ ਪਈ ਆ ਹੈਂ। ਪਾਣੀ ਸਿੱਟ ਕੇ ਤੇ ਸੀਮੈਂਟ ਪਾ ਕੇ ਤੇ ਤੂੰ ਖੁੱਡਾਂ ਚੋਂ ਭਾਲਦਾ ਕੀ ਸੀ? ਚੱਲ ਵੀ ਮਲੰਗੀ ਆਪਾਂ ਪੱਠੇ ਪਾ ਲਈਏ ਹੁਣ। ਲਓ ਜੀ ਅੱਲਾ ਇਸਪੁਰ ਹੁਣ ਆਪਾਂ ਲੱਗੀਆਂ ਪੱਠੇ ਪਾਉਣ। ਵਸੀਮ ਬਣਾ ਲਵੇ ਤੇ ਅਸੀਂ ਪੱਠੇ ਪਾਉਣੇ ਪਏ। ਲਓ ਜੀ ਲੱਗੇ ਆ ਹੁਣ ਪੱਠੇ ਪਾਉਣ। ਚੱਲ ਵੀ ਮੁੰਡਿਆ ਨਾ ਮੈਨੂੰ ਚਕਾ। ਨਹੀਂ ਇਹ ਯਾਰ ਉਹ ਤੂੰ ਪੁੰਜੇ ਆ ਜਾਏਗਾ। ਓ ਯਾਰ ਮੈਂ ਅੱਛਾ ਮੇਰਾ ਲੜਕੇ ਵੇਖੋ ਯਾਰ ਹੱਦ ਨਹੀਂ ਕਰਾਤੀ ਤੂੰ। ਰੌਲਾ ਕੀ ਆ? ਮੈਂ ਚੱਕਦਾ ਨਹੀਂ ਪੁੱਤ ਮੈਂ ਚੱਕਦਾ, ਤੂੰ ਕੰਮ ਕਰਦਾ ਵਾ ਸਵੇਰ ਤੇ। ਰੁਕ ਜਾ ਅਬੇ ਚੱਲ ਮੈਂ ਉਹ ਬਾਸ ਸਿੱਧਾ ਨਹੀਂ ਭਰ ਆਏਗਾ। ਇੱਕ ਹੋਰ ਚਰਨਾ ਫੜ ਤੇ ਭਰ ਕੇ ਪਾਈ ਆ। ਮਿੰਟ ਮਾਰ ਕੇ ਮੁਕੋ ਦੇਣਾ ਕੰਮ ਉਹਦੇ। ਹਾਂ ਇਹ ਕਿੱਥੇ ਪਾਉਣੇ ਆ? ਉੱਤੇ ਬੱਚਿਆਂ ਨੂੰ ਬੱਚੇ ਨੂੰ ਪਾਉਣੇ ਤੇ ਬਹੁਤ ਮੌਸਮ ਤਾਂ ਜਿੰਨਾ ਸੋਹਣਾ ਵਾ ਨਾ ਅੱਜ, ਜਿੰਨੇ ਮਰਜ਼ੀ ਪੱਠੇ। ਉਹ ਰੁਕ ਜਾ ਕਰ ਹੌਸਲਾ ਮੈਨੂੰ। ਇਹ ਭਾਰਾ ਨਹੀਂ ਹੈਗਾ। ਓਏ ਸੋਹਣਿਆ। ਲੋ ਜੀ ਬਾਬਾ ਆਇਆ ਤੇ ਬੇਬੇ ਨੇ ਲੈ ਲਿਆ ਕੱਪ। ਇਹ ਕਿੰਨੇ ਲਏ ਆ? ਆ ਥੋੜੇ ਹੀ ਆ, ਉਹ ਜਿਹੜੇ ਵੱਡੇ ਵੱਡੇ ਆ। ਮੈਂ ਕਿਹਾ ਸਾਰੀ ਦੇਸ਼ਕੀ ਵਾਲੀ ਚਾਹ ਤੇ ਇਹਨਾਂ 'ਚ ਪੈ ਜਾਂਦੀ ਹੈ ਇਹਨਾਂ ਕੱਪਾਂ ਦੇ ਵਿੱਚ, ਤੇ ਛੋਟੇ ਲਿਆ ਕੇ ਦੇ ਵੀ ਇਹ ਗਰਮੀ ਆ ਤੇ ਚਾਹ ਥੋੜੀ ਪੀਤੀ ਜਾਵੇ। ਨਹੀਂ ਆ ਤੇ ਸਾਰੇ ਟੁੱਟ ਜਾਣੇ ਆ ਫਿਰ, ਨਹੀਂ ਟੁੱਟਦੇ ਕਿਉਂਕਿ ਜਾਂਦੇ ਜਿੰਨੇ ਲੈਣੇ ਆ ਬਾਬਾ ਅੱਜ ਤੇ ਉਹਨੇ ਤੋੜ ਲਈਦੇ ਆ। ਟੁੱਟ ਜਾਂਦੀ ਹੈ ਰਾਮੀ ਚ ਤੇ ਮੇਰੀ ਵੀ ਕੋਈ ਨਹੀਂ, ਲੇਕਿਨ ਚੀਜ਼ ਜਿਹੜੀ ਆ ਸਹੀ ਹੈ, ਪਕਾਈ ਪੂਰੀ ਹੈ। ਬਾਬਾ ਜਿੱਥੇ ਤੂੰ ਰੱਖੇ ਤੇ ਲੱਗੇ ਜਾਣੇ। ਨਹੀਂ ਇੱਥੇ ਨਹੀਂ ਬਾਬਾ, ਸਾਰੀ ਜ਼ਿੰਦਗੀ ਦਾ ਇੱਥੇ ਰੱਖਦਾ ਵਾ ਉਹ ਬਾਬਾ। ਕਹਿੰਦੇ ਦੁਆ ਕਰਤਾ ਬਣਾ ਇਹਦੇ। ਅੱਛਾ ਅੱਛਾ ਆਪਣੇ 10 ਸਾਲਾਂ ਦਾ ਹੁੰਦਾ ਦੇਖ ਜਾਂਦਾ ਸਮਾਨ। ਮੈਂ ਇੱਥੇ ਪਰ ਜਿੱਦੋਂ ਬਾਬਾ ਕਹਿੰਦਾ ਪੱਕਿਆ ਜ਼ਿਆਦਾ ਵਾ, ਪੂਰੀ ਪਕਾਈ ਜ਼ਿਆਦਾ ਵਾ। ਮੈਂ ਕਿਹਾ ਬਾਬਾ ਗੈਸ ਕਹਿੰਦਾ ਹੀ ਪਕਾਈ ਅੱਗੇ ਗੁਜਰਾਤ ਦੇ ਬਣੇ ਕੰਮ। ਕਿਹਦੇ ਗੈਸ ਦੇ ਪੱਕੇ ਹੋਏ ਆ? ਗੈਸ ਦੇ ਪੱਕੇ ਕਹਿੰਦੇ ਰੂੜੀ ਦੇ ਪੱਕੇ ਹੋਇਆਂ ਦੇ, ਉਹਨਾਂ ਦੇ ਰੋਗਨ ਕੀਤਾ ਉਹ ਸਸਤੇ ਠੋਸ ਠੋਸ ਨੂੰ ਕਹਿੰਦੇ ਆ। ਠੋਸ ਠੋਸ ਹਾਂ ਯਾਨੀ ਉਹ ਖੜਕਣਗੇ ਨਹੀਂ, ਇਹ ਟੱਲੀ ਤਰ੍ਹਾਂ ਖੜਕਣਗੇ। ਗੈਸ ਦੀ ਪਕਾਈ ਆ ਜਿਹੜੇ ਰੂੜੀ ਦੇ ਉਹ ਤੇ ਕੱਚੇ ਭਾਂਡੇ ਪਕਾਉਂਦੇ ਹੁੰਦੇ ਨਾ। ਉਹ ਜੇ ਤੇ ਹੁਣੇ ਵੀ ਆਪਾਂ ਜੀ ਹੁਣ ਬਾਬਾ ਰੂੜੀ ਚ ਕੌਣ ਅੱਜ ਤੇ ਤੁੱਕੇ ਵੇਚਦੇ ਜੇ ਤੇ ਕੁੱਟਲ ਹਾਂ ਇਹਦੇ ਤੇ ਇਹੀ ਭਾਂਡਾ ਪਕਦਾ ਪਿਆ, ਉਹ ਇਹ ਸਸਤਾ ਪੈਂਦਾ ਉਹਦੇ ਤੇ। ਗੈਸ ਮਹਿੰਗੀ ਆ। ਭੱਠਿਆਂ ਦੇ ਵਿੱਚ ਨਹੀਂ ਵਰਤਦੇ। ਨਹੀਂ ਆਪਾਂ ਜੀ ਉੱਥੇ ਵੀ ਗੋਏ ਵਿੱਚ ਤੁੱਕੇ ਪਾ ਕੇ ਵਿੱਚ ਬਾਲਣ ਦੇ ਡੱਕ ਪਾ ਕੇ ਨਾ ਆਹ ਚੀਜ਼ਾਂ ਪਕਾਉਂਦੇ ਵੀ। ਉਹਨਾਂ ਉੱਤੇ ਨਾ ਫਰੇਮ ਬਣਾਇਆ, ਉਹਨਾਂ ਥੱਲੇ ਅੱਗ ਬਾਲਦੇ ਤੇ ਉੱਤੇ ਹੈਗਾ ਜਾਲ ਬਣਿਆ ਲੋਹੇ ਦਾ। ਅੱਛਾ ਹਾਂ 39 ਚੁੰਗੀ ਤੇ ਪਤਾ ਕਰ ਲੋ ਉੱਥੇ ਇਹ ਪੱਕਦੇ ਪਿਆ। ਗੈਸ ਮਹਿੰਗੀ ਆ। ਗੈਸ ਜਿਹੜੀ ਇਹ ਗੁਜਰਾਤ ਤੇ ਬਣਦਾ। ਗੁਜਰਾਤ ਅੱਛਾ ਇਹ ਗੁਜਰਾਤ ਤੋਂ ਮੰਗਾਇਆ ਤੁਸੀਂ? ਨਹੀਂ ਉੱਥੋਂ ਲੈ ਕੇ ਆਉਂਦੇ ਆ ਬੰਦੇ ਤੇ ਸ਼ਹਿਰ ਵੇਚਦੇ, ਅਸੀਂ ਉਹਨਾਂ ਕੋਲ ਲੈ ਕੇ ਆਏ। ਬਾਬਾ ਦੇ ਚੀਜ਼ਾਂ ਵੰਨੀ ਤੋਂ ਗਾ ਨਹੀਂ ਜਾਂਦਾ। ਚੀਜ਼ਾਂ ਨਹੀਂ ਬਾਬਾ ਪਿਆਲਾ ਪੁੱਲ ਨਹੀਂ ਟੱਪ। ਭਾਈ ਦਾ ਬਾਬੇ ਨੂੰ ਸਾਰਾ ਪਤਾ। ਬਾਬੇ ਨੂੰ ਬਹਿਸ ਨਹੀਂ ਕਰਨੀ ਹੁੰਦੀ। ਕੱਪੜੇ ਵਾਲਾ ਕਹਿੰਦਾ ਹੁੰਦਾ ਮੇਰਾ ਜਿਹੜਾ ਕੱਪੜਾ ਹੈ ਨਾ ਬਹੁਤ ਇੱਕ ਨੰਬਰ ਆ। ਤੀਏ ਦੋਜ਼ੀ ਕਮਾਣੀ ਬਾਬਾ ਫਿਰ ਸ਼ੈ ਉਹੀ ਚੀਜ਼ ਦੀਆਂ ਹੁੰਦੀ ਖੂਬੀਆਂ ਆ। ਦੱਸਾਂਗੇ ਤੇ ਵਿਕਣਗੀਆਂ। ਹਾਂ ਅਗਰ ਮਾਰਕੀਟ ਖੂਬੀਆਂ ਬਾਬੇ ਦੀ ਦੱਸਾਂਗੇ ਖੁੱਲੀ ਆ। ਬਾਬਾ ਕੱਪਾਂ ਦੇ ਨਾਲ ਹੋਰ ਵੀ ਕੋਈ ਰਾਲਾ। ਅਸੀਂ ਰੋਜ਼ੀ ਕਮਾਣੀ ਦੀ ਮੈਂ ਥੋੜੀ ਥੋੜੀ ਕਰਕੇ ਤੁਹਾਨੂੰ ਪੈਸੇ ਕਮਾ ਕੇ ਤਾਂ ਆਪਣੀ ਰੋਜ਼ੀ ਕਮਾਣੀ। ਉਹ ਤੇ ਬਾਬਾ ਠੀਕ ਆ ਪਰ ਜ਼ਿਆਦਾ ਕਮਾਇਆ ਕਰਨਾ। 25-30 ਰੁਪਏ ਤਾਂ ਅੱਜ ਕੱਲ ਕੋਈ ਜ਼ਿਆਦਾ ਮਹਿੰਗੇ ਨਹੀਂ। 50 ਰੁਪਏ ਦਾ ਚਾਹ ਦਾ ਕੱਪ। ਚਲੋ ਕੋਈ ਨਹੀਂ ਖੈਰ। ਕਿੰਨੇ ਦਾ ਵਾ ਕੱਪ ਇਹ ਜੋੜੀਏ? ਇਹ ਮੈਂ 300 ਦੀ ਦੇਤੀ ਬਾਜੀ ਨੂੰ। ਹਾਂ ਬਾਬਾ 50 ਦਾ ਕੱਪ ਆ। ਇਹ ਸਮਝੇ ਨਹੀਂ, ਇਹ 40 ਰੁਪਏ ਦਾ ਪਿਆ। ਅੱਛਾ 40 ਦਾ ਕੱਪ ਆ। ਠੀਕ ਹੋ ਗਿਆ ਕੋਈ ਨਹੀਂ। ਤੇ ਬਾਬਾ ਨਿੰਮਕੋ ਹੈਗੀ ਆ? ਹੈਗੀ ਤੇ ਬਾਬਾ ਉਹ ਤੇ ਚਾਹ ਦਾ ਹੁਣ ਚਾਹ ਦਾ ਤੁਸੀਂ ਭਰ ਕੇ ਦੇ ਦੋ ਤੇ ਉਹਦੇ ਨਾਲ ਕੱਪ ਸਸਤਾ। ਚਾਹ ਮਹਿੰਗੀ ਹੈ ਜਿਹੜੀ ਵਿੱਚ ਪੈਣੀ। ਆਹੋ ਚਾਹ ਤੇ ਬਾਬਾ 17 ਦੀ ਹੋ ਗਈ 60 ਦੀ। ਹਾਂ ਫਿਰ ਤੇ ਮੈਂ ਬੜੇ ਸਸਤੇ ਕੱਪ ਤੋਂ ਦੇ ਕੇ ਜਾ ਰਿਹਾ ਸਾਹਿਬ ਨੂੰ। ਹੋਰ ਬੇਬੇ ਲੈ ਲਾ ਭਾਵੇਂ। ਲਓ ਜੀ ਨਿੰਮਕੋ ਲੈ ਲਈ ਆਪਾਂ। ਤੂੰ ਵੀ ਲੈਣੀ ਆ? ਜਾ ਲੈ ਲਾ। ਇਧਰ ਆ ਨਿੰਮਕੋ ਜੀ ਮਰਜ਼ੀ ਖਾ ਲੈ। ਨਿੰਮਕੋ ਤੇ ਲੈ ਆਪਾਂ ਇੱਥੇ ਕੱਪਾਂ ਦੇ ਪੈਸੇ ਪੂਰੇ ਕਰਨ ਨਿੰਮਕੋ ਲੈ ਤੂੰ। ਨਾ ਨਿੰਮਕੋ ਜਿਹੜਾ ਇਹ ਤੋਹਫਾ ਇੱਕ ਚਾਚਾ ਹੁੰਦਾ ਸਾਰਿਆਂ ਬੱਚਿਆਂ ਦੇ ਨਾਲ। ਵਾਹ ਵਾਹ ਵਾਹ। ਲਓ ਜੱਟੂ ਟੁੰਡੀ ਦੇ ਦਿਆ ਕਰ ਸਾਰੇ। ਮੌਜ ਲੱਗ ਗਈ ਹੈ। ਤੇਰਾ ਸਦਕਾ ਨਿਕਲ ਜਾਂਦਾ। ਹੋਰ ਕੀ ਲੈਣਾ? ਹੈ ਹੋਰ ਕੀ ਲੈਣਾ ਬੇਬੇ? ਹੋਰ ਟਿਫਨ ਦਿਖਾ ਹਾਂ ਕੋਈ। ਇੱਕ ਵਾਰੀ ਖੋਲਦਾ ਇੱਕ ਬੰਦ ਕਰਦਾ ਝਟ ਨਹੀਂ ਉਹ ਗਾੜੀ ਹੋਰ ਆਪਾਂ ਜੀ ਇਹ ਮੈਂ ਵਿਖਾਣਾ ਇਧਰ ਆ। ਪਤਾ ਨਹੀਂ ਇੰਨੀ ਕੁੰਜੀ ਕੱਢਣ ਲੱਗਾ ਥੱਕਦਾ ਨਹੀਂ ਬਾਬਾ ਤੂੰ। ਮੇਰੇ ਅੱਛਾ ਕੁੰਜੀਆਂ ਲਾਈਆਂ ਵੀ ਬਹੁਤ ਜ਼ਿਆਦੀਆਂ। ਨਾਲ ਆਏ ਨਾ ਇੱਥੇ ਕੋਈ ਮਸਲਾ ਨਹੀਂ। ਕਈਆਂ ਜਗ੍ਹਾ ਤੇ ਨਾ ਮਸਲਾ ਹੁੰਦਾ। ਬਾਬਾ ਜਿੱਥੇ ਨਾ ਮਸਲਾ ਹੋਵੇ ਉੱਥੇ ਨਾ ਛੇਤੀ ਜਾਂਦਾ ਲਾਇਆ ਕਰ। ਇਹ ਤਿੰਨ ਵਾਲਾ ਸਾਡੀ ਹਲਕਾ ਮਾਲ ਹੁੰਦਾ। ਇਹ ਹੁੰਦਾ ਸੈਟ ਇਹ ਲੈਣਾ। ਤੈਨੂੰ ਤਾਂ ਬੇਬੇ ਮੜੂਗਾ 500 ਵਾਲਾ ਬਾਬਾ ਹੌਸਲਾ ਰੱਖ। ਅੱਛਾ ਆ ਕਿੰਨੇ ਦਾ ਬਾਬਾ? ਇਹ 330 ਰੁਪਏ ਦਾ ਤੁਹਾਨੂੰ ਲੱਗ ਜੂ ਪੂਰਾ ਆ ਲਿਖੀ ਦੇਖ ਕੇ ਆਪ ਲੈ ਆਇਆ ਵਾ। ਉਹ ਲਿਖ ਕੇ ਦਿੰਦੇ ਪੱਕਾ। ਅੱਛਾ ਠੀਕ ਆ। ਉਹ ਵੇ ਉਹਨਾਂ ਨੂੰ ਬੜਾ ਇਤਨੀ ਵੱਡੀ ਗੱਡੀ ਭਾਰੀ ਹੋਰ ਅਚਾਰ ਪਾਉਣ ਨੂੰ ਡੱਬੇ ਦੇ। ਕਿਤੇ ਕਿਤੇ ਚਾਹੀਏ। ਅੱਛਾ ਜਿਹੜੀ ਲੱਗ ਜਾਣੇ ਧੀਆਂ ਨੇ ਹਾਂ ਧੀਆਂ ਤੇਰੀਆਂ ਜਿਹੜੇ ਨਹੀਂ ਜਾਣੇ ਹੁੰਦੇ। ਉਹ ਹੁੰਦੇ ਆ ਡੱਬੇ। ਇਹ ਕਿੰਨਾ ਚਾਰ ਪੈ ਗਏ? ਕਿਲੋ ਤੇ ਪੈ ਹੀ ਜਾਵੇ। ਆ ਠੀਕ ਆ। ਚੂੜੀ ਵਾਲੇ ਦੇ ਲੀਕ ਨਹੀਂ ਹੋਣਾ। ਇਹ ਕਿੰਨੇ ਦੇ ਆ? ਇਹ 100 ਰੁਪਏ ਦਾ ਇੱਕ ਡੱਬਾ
ਪਿਓਰ ਦਾ। ਅੱਛਾ ਇਹ ਵਿੱਚ ਇਹ ਵੀ ਹੈਗਾ ਇੱਕ ਕਿ ਨਹੀਂ? ਵਿੱਚ ਨਾ, ਕੀ ਇੱਥੇ ਹੁੰਦਾ ਸਾਫ ਹੁੰਦਾ, ਚੂੜੀ ਹੁੰਦੀ ਹੈ ਜਿੱਤੇ। ਨਹੀਂ ਬਾਬਾ ਉਹ ਜਿਹੜੇ ਆਪਾਂ ਚੀਨੀ ਪੱਤੀ ਪਾਈ ਦੀ ਹੈ ਡੱਬੇ ਜਿੱਦਾਂ ਦੇ ਉਹ ਨਹੀਂ ਹੁੰਦੇ ਉਹ ਦੇ। ਆਹ 2 ਲੈ ਲੈ, ਹਾਂ ਇਹ ਵੀ ਚੂੜੀ ਵਾਲੇ ਆ। ਬਾਬਾ ਛੋਟੇ ਡੱਬੇ ਨਾ ਇਹ ਲਿਆ। ਕਿਲੋ ਆ, ਪੂਰਾ ਕਿਲੋ ਪੈਣਾ 4। ਕਿਉਂ ਛਿਆਂ ਦਾ ਬਾਬਾ ਜਿਹੜਾ ਸੈੱਟ ਹੁੰਦਾ ਪੂਰਾ ਉਹ ਦਿਓ। ਨਹੀਂ ਉਹ ਸਾਡੇ ਇਹਦੇ ਚ ਨਹੀਂ ਹੈਗਾ। ਉਹ ਉਹਦੇ ਚ ਤੇ ਹੈਗਾ ਨਾ ਉਹ ਜਿਹੜਾ ਪਿਆ। ਹੈ ਨਹੀਂ ਬਾਬਾ ਉਹ ਗੋਟੇ ਨਹੀਂ ਇੱਕ ਪਿਆ। ਉਹ ਨਹੀਂ ਬਾਬਾ ਆ ਨਹੀਂ ਆ ਟਿਫਨ ਤੋਂ ਅੱਗੇ ਪਿਆ। ਹੈ ਇਸ ਤੋਂ ਅੱਗੇ ਹੈ ਹਾਂ ਇਹ ਦਿਖਾ ਹਾਂ ਹਾਂ 3 ਲੈ ਲੈ, ਇਹ ਮੈਂ ਲਾ ਦਊਂ ਛੋਟੇ ਇਹ ਤੋਂ ਵੀ ਇਹ ਛੋਟੇ। ਛੋਟੇ ਆ ਨਾ। ਹਾਂਜੀ ਹਾਂ ਬੇਬੇ ਫਿਰ ਉਹ ਹੀ ਲੈ ਲਓ ਦੂਜੇ। ਇਹ ਕਿਲੋ ਲੈ ਠੀਕ ਹੈ। ਕਿਉਂ ਬੇਬੇ ਇਹ ਰਹਿਣ ਦੇ, ਉਹ ਹੀ ਲੈ ਸਾਹਮਣੇ ਵਾਲੇ ਉੱਤੇ ਵਾਲੇ। ਇਹ ਵਾਲੇ ਲੈ ਲੈ। ਹਾਂ ਆ ਸੋਹਣੇ ਆ। ਅੱਛਾ ਹਾਂ ਵੈਸੇ ਵੀ ਰੰਗ ਬਰੰਗੇ ਜਿਹੇ ਆ ਤੇ ਸੋਹਣੇ ਆ। ਇਹ 4 ਦੇ ਦੋ। 4 ਕਿੰਨੇ ਦੇ ਦਊਂਗਾ? ਇਹ 380 ਰੁਪਏ ਲੱਗ ਜਾਣੇ, 5 ਰੁਪਏ ਘੱਟ ਹੋ ਬਾਬਾ 80 ਤੂੰ ਨਾਲ ਜਦੋਂ ਲੰਮਣਾ ਹੈ ਨਾ ਨਹੀਂ, ਉਦੋਂ ਇਹ ਵੈਸੇ ਗੁੱਸਾ 100 ਦਾ ਬੜਾ ਪੀਸ ਆ। ਚੜ੍ਹਦਾ। ਮੈਂ 5 ਰੁਪਏ ਤੋਂ ਨੋ ਛੱਡ ਬਾਬਾ ਤੂੰ 80 ਜਾਣ ਕੇ ਲੰਮਣਾ ਵਾ ਮੈਨੂੰ ਨਹੀਂ ਪਤਾ ਹੈ ਬਾਬਾ ਇਹ ਬਾਜ਼ਾਰ ਤੈਨੂੰ ਚ। ਮੈਂ ਪਿਓਰ ਦਾ ਮਾਲ ਦੇਦਾ ਪੈਣਾ। ਇਹ 300 ਬਾਬਾ ਉਹਦਾ ਹਾਂ ਲਾ ਸ਼ਾਹੀ ਤੇਰੇ ਕੋ ਪਿਓਰ ਆ। ਦੂਆ ਮਾਲ ਹਲਕਾ ਮਾਲ ਲਿਆਉਂਦਾ ਜੀ ਆਪਾਂ ਕੀ ਹੈ ਤੇ ਮੈਂ ਤੁਹਾਨੂੰ ਦਿਖਾਣਾ, ਉਹੀ ਮੈਂ ਤੁਹਾਨੂੰ ਦੱਸਾਂਗਾ। ਤੁਹਾਨੂੰ ਬਾਬਾ ਮੈਂ ਸਾਰਾ ਸ਼ਹਿਰ ਫਿਰ ਕੇ ਆਉਣੀ ਆ ਸੇਲਾਂ ਤੋਂ ਇਹ ਛੀਆਂ ਉਹ ਵੀ ਲੈਣੀ ਆ। ਸੇਲ ਦਾ ਮਾਲ ਹੈ ਇੱਥੇ ਪਿਆ। ਇੱਥੇ ਸੇਲ ਦਾ ਬੇਬੇ ਆ ਸਹੀ ਆ। ਆ ਲੈ ਲਓ ਜਿਹੜੇ ਵੀ ਬਾਬਾ ਕਹਿੰਦਾ ਵਾ। ਮਾਲ ਹੈ, ਹਲਕਾ ਮਾਲ ਜਿਹੜਾ ਦਾ। ਬਾਬਾ ਇਹ ਰੱਖ ਦੇ ਵਿੱਚ ਮੈਂ ਦਿਨ ਛਾਬੀ ਨਹੀਂ ਕਰੀ ਕੋਈ। ਚਲੋ ਬਾ ਠੀਕ ਆ। ਆ ਹਨ ਆ ਵੀ ਦੇ ਦੇ 6 ਹੋਰ ਦੇ ਦੇ। ਬੇਬੇ 6 ਉਧਰੋਂ ਲੈ ਲਓ। ਕਿਹੜੇ ਆ ਕੱਪ ਇਹਦੇ ਵਿੱਚੋਂ ਲੈ ਲਓ ਨਾ। ਵੱਡੇ ਲੈ ਲਓ ਜਾਂ ਛੋਟੇ ਲੈ ਲਓ ਜਿਹੜਾ ਤੁਹਾਡਾ ਜੀ ਕਰੇ ਨਾ। ਦੇ ਲੈਨੇ ਆ ਤੂੰ ਜੇ ਲੈਣੇ ਇੱਥੇ ਨਹੀਂ ਆ ਨਹੀਂ ਬਾਬੇ ਆ ਨਹੀਂ ਲੈਣੇ, ਰੰਗ ਨਹੀਂ ਸਹੀ, ਸੋਹਣਾ ਨਹੀਂ ਹੈਗਾ। ਤੇ ਲੈ ਲੈ ਆ ਸੋਹਣਾ ਵਾ ਇਦਾਂ ਦਾ ਥੋੜਾ ਡੀਸੈਂਟ ਜਿਹਾ ਲੱਗਦੇ ਆ। ਨਹੀਂ ਆ ਨਹੀਂ ਸਹੀ। ਜਿਹੜਾ ਮੇਰੀ ਬੇਬੇ ਸਾਰੇ ਸਹੀ ਆ, ਫੁੱਲ ਹੀ ਬਣੇ ਆ ਪੁੱਠੇ ਸਿੱਧੇ। ਸੁਣਨ ਲੱਗਾ ਲੈ ਲੈ। ਇਹ ਠੀਕ ਆ, ਮੈਂ ਆਪਣੀ ਆ ਦੇ ਦਿਓ ਆ ਦੇ ਆ ਮੈਂ ਆਪਣੀ ਦੇ ਦੇ ਦਿਓ। ਲਓ ਜੀ ਅੱਛਾ ਚਲ ਬਾਬਾ ਘਰ ਹਿਸਾਬ ਹੁਣ 3 ਤੇ 6 ਤੇ 250 250 ਨਹੀਂ ਬੇਟਾ, 300 ਆਪਾਂ ਨਹੀਂ। ਬਾਬਾ ਮੈਂ ਤੈਨੂੰ ਇੱਕ ਮਿੰਟ ਚ ਮੈਂ ਕਰਕੇ ਫਿਰ ਦੱਸਤਾ ਦਿਖਾ ਸੀ ਦਿੰਦੀ। ਮਕਾ ਕੇ 300, ਦਿੱਤੇ ਲੈ ਵੀ ਮੈਂ 40 ਰੁਪਏ ਦਾ ਕੱਪ ਪੈਂਦਾ ਪਿਆ, 40 ਅੱਛਾ। ਰੁਪਏ ਦਾ ਕੱਪ ਦੇ ਰਹੇ ਨੇ। ਹਾਂ। ਇਹ 50 60 ਰੁਪਏ ਦਾ ਚਾਹ ਦਾ ਬਾਬਾ ਕੱਪ ਆ। ਕਾਪੀ ਪੈਨਸਲ ਕਾਰਡ ਮੈਂ ਤੈਨੂੰ ਮੈਂ ਐਵੇਂ ਕਰਤਾ 3 3 6 3 9 ਤੇ ਐਦਾ ਹੈਗਾ ਜੀ 380 ਰੁਪਏ। ਬਾਬਾ ਨਾ 80 ਲੈ ਅਗਰ 80 ਤੋਂ ਗੁੱਸਾ ਫੇਰ ਚੜ ਗਿਆ 80 50 ਕਰਦਾ ਬਾਬੇ। ਚੱਲ 1250 ਹੋ ਗਿਆ। ਲੈ ਚੱਲ ਚੱਲ 20 ਰੁਪਏ ਹੋਰ ਛੱਡ ਦੇ ਤੈਨੂੰ। 6 9 10 11 1250 ਚੱਲ। ਲੈ ਤੇ ਮੈਂ ਤੇਰੇ ਕਿੰਨੇ ਬਣੇ ਆ? 150 ਰੁਪਇਆ ਮੈਂ ਤੇਰਾ ਦੇਣਾ। ਆਪਾਂ ਹੀ ਤੁਸੀਂ 10 ਕਿੰਨੇ ਦਾ ਸਮਾਨ ਦਿੱਤਾ? 10 ਤੀਆਂ ਦਾ ਤੂੰ ਕਹਿੰਦਾ ਸੀ ਘਰੇ। 30 ਸੀ 30 ਲੋ ਜੀ ਇਹ ਨਾ ਹਿਸਾਬਾ ਕਿਤਾਬ ਬੜਾ ਲੰਮਾ ਚੌੜਾ ਹੀ ਆ। 20 ਰੁਪਏ ਛਡਾਤੇ ਆਪਾਂ ਹੈ ਜਾ ਕੇ, ਕਿਉਂ ਵੀ ਹਾਂ। ਤੇ ਲੋ ਜੀ ਖੁਰਲੀ ਵੀ ਆਪਣੀ ਮਾਸ਼ਾਅੱਲਾ ਬਣ ਗਈ, ਬਸ ਹੁਣ ਵਿਚਲਾ ਜਿਹੜਾ ਰਹਿ ਗਿਆ ਵਾ ਹੁਣ ਵਿੱਚ ਲੱਗੇਗਾ ਫਰਸ਼ ਨਾਲ। ਇਹ ਵੀ ਮੈਂ ਕਿਹਾ ਤੁਹਾਨੂੰ ਵਿਖਾ ਦਈਏ, ਬਾਬਾ ਨੇ ਤੇ ਫਿਰ ਕੰਮ ਚੁੱਕ ਹੀ ਦਿੱਤਾ। ਲੋ ਜੀ ਖੁਰਲੀ ਆਪਣੀ ਹੋ ਗਈ ਮਾਸ਼ਾਅੱਲਾ ਵੀ ਪੂਰੀ। ਚਾਚੇ ਨੇ ਚਿਬ ਕੱਢਤੇ ਆ, ਕਿਉਂ ਚਾਚਾ? ਹਾਂਜੀ ਮੁਕੰਮਲ ਹੋ ਚੱਲੀ ਜੀ ਮਾਸ਼ਾਅੱਲਾ। ਤੇ ਹੁਣ ਬਸ ਇਹ ਵਿੱਚ ਕੰਮ ਰਹਿ ਗਿਆ ਆਪਣਾ ਹੈ। ਹਾਂਜੀ ਆ ਫਰਸ਼ ਲਾਉਣਾ ਜੀ ਤੇ ਟੇਪ ਟਾਪ ਕਰ ਦੇਣੇ ਨੇ। ਕਿੰਨੀਆਂ ਵਿੱਚ ਸਿੱਟੀ ਰੇੜੀਆਂ ਆਪਾਂ? 2 3 4 ਪੈ ਜਾਣੇ। 4 ਪੈਣੀਆਂ ਹਨਾ। ਹਾਂਜੀ 4 ਪੈ ਜਾਣੇ। 4 ਰੇੜੀਆਂ ਪੈਣੀਆਂ ਤੇ ਫਿਰ ਹੋ ਜੂਗੀ ਟਿਪ ਟੌਪ ਤੇ ਫਿਰ ਉੱਤੇ ਰੱਖ ਕੇ ਉੱਤੇ ਚਾਚਾ ਇੱਟਾਂ ਲੱਗਣੀਆਂ ਕਿ ਫਿਰ ਰੋੜੇ ਰਾੜੇ ਹੀ ਪੈਣੇ ਆ? ਆ ਰੋੜੇ ਤਾਂ ਮਿਕਸ ਹੀ ਹੋ ਜਾਣਾ ਹੀ ਕੰਮ। ਆ ਜਿਹੜਾ ਸਾਰਾ ਪਿਆ ਇਹ ਵਿੱਚ ਹੀ ਲਗਾ ਜਾਵੇ ਚੰਗਾ, ਬਾਹਰ ਸਿੱਟਣ ਤੋਂ ਚੰਗਾ ਫਿਰ ਮੁੜ ਕੇ ਪੈਰਾਂ 'ਚ ਵੱਜਦੇ ਫਿਰਨਗੇ। ਹਾਂਜੀ ਹਾਂਜੀ ਗਾਵਾਂ ਦੇ ਥੱਲੇ। ਆਹੋ ਨਹੀਂ ਇਹ ਵੈਸੇ ਹੀ ਚੁੱਕ ਦਿੰਦੀਆਂ। ਉਹ ਵੀ ਹੁਣ ਸਾਰੀਆਂ ਪਈਆਂ ਨਾ, ਆ ਜਿਹੜੀਆਂ ਪਈਆਂ ਵਾ ਇਹ ਵੀ ਚੁਕਾਉਣੇ ਆ ਝੱਟ ਤਾਈ। ਅੱਜ ਤਾਂ ਸਫਾਈ ਸੂਈ ਵੀ ਨਹੀਂ ਹੋਈ ਆ, ਵੀ ਹੁਣ ਸਾਰਾ ਨਿਬੜੇ ਇੱਕ ਵਾਰੀ ਫਿਰ ਕਰਦੇ ਆ ਸਕੂਨ ਦੇ ਨਾਲ। ਲਓ ਜੀ ਆ ਬੜਾ ਸੋਹਣਾ ਹੋ ਗਿਆ ਵਾ। ਤੇ ਇੱਧਰ ਲੱਗਾ ਕਹਿੰਦੇ ਮਲੰਗੀ ਮਾਰਨ ਝਾੜੂ। ਹਾਂ ਮਲੰਗੀ ਯਾਰ ਮੈਨੇ ਉਹ ਗੱਲ ਦੱਸਣੀ ਸੀ। ਕੀ ਰਾਤੀ ਜੁੱਤੀ ਲੈ ਕੇ ਗਈ ਸੀ ਮੇਰੀ ਜੁੱਤੀ ਤੇਰੀ ਕਿਹੜੀ ਸ਼ੈ ਲੈ ਗਈ? ਕੁੱਤੀ। ਕਿਹੜੀ? ਉਹ ਨਿੱਕੀਆਂ? ਹਾਂਜੀ ਕੰਨ ਖੜੇ ਆ। ਅੱਛਾ ਕੰਨ ਖੜੇ ਵਾਲੀ 4 ਨਹੀਂ ਲੈ ਗਈ ਆ? ਕਿੱਥੇ ਕਿੱਥੇ ਸਿੱਟ ਕੇ ਆਈ ਪਤਾ ਕੁਛ? ਪਤਾ ਨਹੀਂ ਇਹ ਪਤਾ ਹੁੰਦਾ ਚੱਕ ਨਾ ਲਿਆਂਦਾ। ਅੱਛਾ ਨੰਗੇ ਪੈਰੀ ਅੱਜ? ਨਹੀਂ ਜੁੱਤੀ ਤਾਂ ਹੈਗੀ ਆ। ਅੱਛਾ ਜੁੱਤੀ ਹੈਗੀ ਆ? ਬਸ ਫੇਰ ਠੀਕ ਹੈ, ਕੋਈ ਨਹੀਂ ਲੱਭ ਜੂਗੀ। ਉਹਦੇ ਮਗਰ ਜਾਇਆ ਕਰਨਾ ਰਾਤ ਨੂੰ, ਜਿੱਥੇ ਜਾਂਦੀ ਜੁੰਦੀ ਕੋ ਬੰਦਾ। ਬਸ ਇਹ ਕੰਮ ਰਹੀ ਸਾਰਾ। ਚੱਲ ਕੋਈ ਨਹੀਂ ਖੈਰ ਆ, ਲੱਭ ਲੈਣਾ ਜੁੱਤੀ ਤੇਰੀ, ਕੋਈ ਨਹੀਂ ਖੈਰ ਆ। ਪੈਰ ਤਾਂ ਫਿਰ ਹੈਗਾ। ਉਹਨੂੰ ਪੁੱਛ ਲਈ ਹਾਂ ਆ ਹੁਣ ਆਉਂਦੀ ਨਾ ਜਦੋਂ ਦੁੱਧ ਪਾਉਣ ਲੱਗਾ ਨਾ, ਉਹਨੂੰ ਪੁੱਛ ਲਈ ਹਾਂ ਕਿੱਥੇ ਸਿੱਟ ਕੇ ਆਈ ਆ, ਠੀਕ ਹੈ? ਪੁੱਛੂਗਾ ਧਿਆਨ ਨਾਲ। ਧਿਆਨ ਨਾਲ ਪੁੱਛੀ। ਲਓ ਜੀ ਆ ਲੱਗੇ ਹੋਏ ਆ, ਇਹ ਬਸ ਟੀਪ ਰਹਿ ਗਈ ਹੁਣ, ਇਹਨੂੰ ਮਾਰ ਕੇ ਨਾ ਪਾਣੀ ਪੂਣੀ ਤੇ ਫਿਰ ਇਹਨੂੰ ਟੀਪ ਕਰਦੇ। ਸੋਹਣਾ ਬੜਾ ਅੱਛਾ ਮਾਸ਼ਾਅੱਲਾ ਮੌਸਮ ਬੜਾ ਜ਼ਿਆਦਾ ਸੋਹਣਾ ਵਾ। ਤੇ ਖਰਗੋਸ਼ ਵੀ ਅੱਜ ਟੈਮੋ ਟੈਮ ਹੀ ਬਾਹਰ ਆਏ ਆ, ਕਿਉਂ ਮਲੰਗੀ? ਨਹੀਂ ਤਾਂ ਇਹ ਹੁੰਦੇ ਆ ਕਿੱਥੇ? ਅੰਦਰ, ਬਾਹਰ ਹੀ ਨਹੀਂ ਨਿਕਲਦੇ। ਯਕੀਨ ਮੰਨੋ ਅਸੀਂ ਨਾ ਇਹਨਾਂ ਨੂੰ ਡੀਕਦੇ ਰਹਿੰਦੇ ਆ ਸਵੇਰੇ ਤੜਕੇ। ਇਹਨਾਂ ਦੀ ਯਾਰੀ ਦੋਸਤੀ ਬੜੀ ਪੀਕਦੇ ਹੁੰਦੀ ਆ ਤੇ ਉਸ ਤੋਂ ਬਾਅਦ ਮਾਸ਼ਾਅੱਲਾ ਇਹ ਕੀ ਵਜ੍ਹਾ ਬਣੇ ਟੁੱਟ ਪਤਾ ਨਹੀਂ ਕਾਹਤੋਂ ਜਾਂਦੀ ਹੈ। ਵਜ੍ਹਾ ਇਹੀ ਬਣਦੀ, ਗਰਮੀ ਬਣਦੀ, ਹੋਰ ਕੀ ਵਜ੍ਹਾ ਬਣਨੀ ਇਹਨਾਂ ਦੀ। ਤੇ ਬਾਕੀ ਭਾਈ
ਮਾਸ਼ਾਅੱਲਾ ਬਤਖਾਂ ਬੜੇ ਸਕੂਨ ਦੇ ਵਿੱਚ ਆ। ਅਕਸਰ ਵੀਰ ਭਰਾ ਕਹਿੰਦੇ ਸੀ ਪਾਣੀ ਬਦਲਣ ਵਾਲਾ ਵਾ, ਠੀਕ ਆ। ਤੇ ਮੈਨੂੰ ਨਾ 2-4 ਜਣੇ ਇੱਥੇ ਸਾਡੇ ਵਾਲੇ ਕਹਿੰਦੇ ਵੀ ਰਹਿਣ ਦਿਓ, ਬਦਲਣਾ ਨਹੀਂਗਾ, ਇਦਾਂ ਦੇ ਪਾਣੀ ਦੇ ਵਿੱਚ ਸਗੋਂ ਬਹੁਤੀਆਂ ਖੁਸ਼ ਰਹਿੰਦੀਆਂ ਵਾ। ਮੈਂ ਫਿਰ ਤਾਂ ਨਹੀਂ ਬਦਲਿਆ, ਨਹੀਂ ਤੇ ਇਹ ਬਦਲ ਦੇਣੀਆਂ ਸੀ ਆਪਾਂ ਬੜੇ ਸਕੂਨ ਦੇ ਨਾਲ। ਤੇ ਅੱਜ ਆਪਾਂ ਪਾਣੀ ਨਹੀਂ ਦਿੱਤਾ, ਇਹਨੂੰ ਪਾਣੀ ਦੇਣਾ ਸੀ, ਇੱਕ ਦਿਨ ਛੱਡ ਕੇ ਇੱਕ ਦਿਨ ਪਾਣੀ ਦੇਈਦਾ ਵਾ। ਤੁਹਾਨੂੰ ਪਤਾ ਉਹ ਉੱਥੋਂ ਬੜਾ ਸੋਹਣਾ ਹੋ ਗਿਆ, ਆਹ ਥਾਂ ਰਹਿ ਗਿਆ ਵਾ ਹੈ। ਸੁਬਾਹ ਦੇਵਾਂਗੇ ਜੇ ਧੁੱਪ ਨਿਕਲੀ ਤੇ, ਹੁਣ ਧੁੱਪ ਨਹੀਂ ਨਾ ਅਸਲ 'ਚ ਹੈਗੀ ਤੇ ਅੱਜ ਮੋਟਰ ਨਹੀਂ ਚੱਲੀ, ਆਹ ਰੌਲਾ ਵਾ। ਮੋਟਰ ਚੱਲਦੀ ਤਾਂ ਫਿਰ ਤੇ ਕਿਆ ਬਾਤ ਹੋ ਜਾਣੀ ਸੀ। ਤੇ ਉੱਥੇ ਲਾਤਾ ਸੀ ਆਪਾਂ ਇਹਦੇ ਵਿੱਚ ਹੀ ਕਾਵਾ ਲਾਤਾ ਸੀ ਪਰਸੋਂ। ਤੇ ਆਹ ਦੇਖੋ ਜ਼ਰਾ ਮਾਸ਼ਾਅੱਲਾ, ਇਹ ਜਦੋਂ ਹੋ ਗਿਆ ਹੈ ਨਾ, ਆਹ ਦੇਖੋ ਇਹ ਸੂਆ ਜਿਹਾ ਹੁੰਦਾ, ਸੂਏ 'ਚ ਇਹ ਲਾ ਦਿੱਤੇ, 2 ਲਾਤੇ ਸੀ ਕਾਵੇ। ਸਰਦੀਆਂ ਨੂੰ ਇਹ ਆ ਵੀ ਬੜਾ ਸੋਹਣਾ ਜਿਹੜਾ ਨਾ ਇਹਨਾਂ ਨੇ ਹੋ ਜਾਣਾ ਵਾ ਸੂਏ, ਜਿਹੜੇ ਵਾਵਾ ਵੱਡਾ ਦਰਖਤ ਜਾਂ ਦਰਖਤ ਨਹੀਂ ਮਤਲਬ ਇਨ ਸੈਂਸ ਜਿਵੇਂ ਘਾਹ ਜਾਂ ਨਹੀਂ ਹੋ ਜਾਂਦਾ, ਜਾਂ ਆਪਾਂ ਬਰੂ ਕਹਿ ਦਿੰਦੇ ਆ, ਉਵੇਂ ਦਾ ਬਣ ਜਾਂਦਾ ਗੁਲਦਸਤਾ ਜਾਂ ਬਰੂ ਟਾਈਪ ਉਦਾਂ ਦਾ ਬਣ ਜਾਂਦਾ ਵਾ। ਇਹਦੇ 2 ਪੱਤੇ ਪਾਈਏ ਤੇ ਗ੍ਰੀਨ ਕਾਵਾ ਜਿਹੜਾ ਸਬਜ਼ ਕਾਵਾ ਉਹ ਬਣ ਕੇ ਤਿਆਰ। ਯਕੀਨ ਮੰਨੋ ਵੀ 5-7 ਕੱਪਾਂ ਦੇ ਵਿੱਚ 10 ਕੱਪਾਂ ਦੇ ਵਿੱਚ 1.5-2 ਪੱਤੇ ਪੈਂਦੇ ਆ, ਠੀਕ ਆ। ਤੇ ਉਹ ਇੰਨਾ ਸੋਹਣਾ ਬਣ ਜਾਂਦਾ ਵਾ। ਬਾਕੀ ਮਾਸ਼ਾਅੱਲਾ ਕੰਮ ਲੱਗੇ ਹੋਏ ਆ, ਇੱਧਰ ਵੀ ਕਰੀ ਜਾਂਦੇ ਆ, ਸੀਮੈਂਟ ਦਿੰਦੇ ਪਏ ਚੱਕ ਕੇ। ਮੈਂ ਸੀਮੈਂਟ ਦਿੰਦਾ, ਮੈਂ ਤੇ ਉਹ ਬਣਾਉਂਦਾ ਵਾ ਬਾਲਣ ਬੁਲਣ ਟੁੱਕਦਾ ਪਿਆ ਵਾ ਮਲੰਗੀ। ਤੇ ਇਸ ਕਰਕੇ ਕੰਮ ਕਰ ਲੱਗੇ ਹੋਏ ਆ। ਬਸ ਇੱਕ ਵਾਰੀ ਉਹ ਰਹਿ ਗਈ ਆ, ਆਹ ਪਲਸਤਰ ਹੋ ਗਈ ਆ, ਇੱਕ ਟੀਪ ਹੋ ਗਈ ਆ, ਦੂਜੀ ਰਹਿ ਗਈ, ਉਹਦੇ ਵਿੱਚ ਸਿਰਫ ਲਾਉਣੇ ਪਏ ਆਪਾਂ ਮਿੱਟੀ ਪਾ ਕੇ ਤੇ ਇੱਟਾਂ ਚਿਣਦੇ ਪਏ ਆ। ਰੋੜੇ ਛੋੜੇ ਜਿਹੜੇ ਵੀ ਹੱਥ ਆ ਰਹੇ ਉਹ ਚਿਣੀ ਜਾਂਦੇ ਆ। ਇਹ ਆ ਵੀ ਉਹ ਸ਼ਾਮ ਤੱਕ ਇਹ ਸਾਰਾ ਵਾਈਂਡ ਅਪ ਹੋ ਜਾਊਗਾ। ਹੁਣ ਵਸੀਮ ਮੈਨੂੰ ਅੱਗੇ ਕਹਿੰਦਾ ਸੀ ਵੀ ਜਾ ਕੇ ਲੈ ਕੇ ਆ ਉਹਨੂੰ ਕੀ ਕਹਿੰਦੇ ਆ ਚੂਨਾ, ਵੀ 10 ਕਿਲੋ ਚੂਨਾ ਲਿਆ ਕੇ ਉਹ ਭੇਂ ਕੇ ਰੱਖ ਦਿੰਨੇ ਆ। ਕੱਲ ਨਹੀਂ ਤੇ ਪਰਸੋਂ ਜਦੋਂ ਹੀ ਮਤਲਬ ਥੋੜਾ ਜਿਹਾ ਸੁੱਕ ਪੁੱਕਾ ਜਿਹਾ ਲੱਗਾ ਉਦੋਂ ਆਪਾਂ ਚੂਨਾ ਮਾਰ ਦਾਂਗੇ। ਤੇ ਸੈਮ ਹੁਣ ਚੂਨਾ ਹੁਣ ਲਿਆਉਣਾ ਕਿ ਸ਼ਾਮੀ ਲਿਆਈਏ? ਵੱਜ ਗਿਆ ਜੀ ਹੱਥ ਤੇ? ਕੀ ਹੋਇਆ? ਹੱਥ ਤੇ ਵੱਜ ਗਿਆ, ਧਿਆਨ ਨਾ ਕਰਨਾ ਕਿਉਂ ਵੀ ਚੂਨਾ ਜਦੋਂ ਮੈਂ ਹੁਣ ਲਿਆ ਮਤਲਬ ਚੂਨਾ ਲਿਆ ਕੇ ਭੇਂ ਕੇ ਰੱਖ ਦਈਏ। ਇਹ ਆ ਵੀ ਆ ਜਿਹੜਾ ਇੱਕ ਕੋਟ ਅੰਦਰ ਲੱਗਣਾ ਵਾ ਤੇ ਇੱਕ ਕੋਟ ਲੱਗਣਾ ਵਾ ਇੱਥੇ, ਹਨਾ। ਇਹ ਡਬਲ ਕੋਟ ਲਾ ਦਾਂਗੇ ਨਾ। ਇਹ ਆ ਵੀ ਡਬਲ ਕੋਟ ਲੱਗ ਗਿਆ ਤੇ ਬੜਾ ਸੋਹਣਾ ਹੋ ਜਾਊਗਾ। ਲੋ ਜੀ ਮਾਸ਼ਾਅੱਲਾ ਅਲਹਮਦੁਲਿਲਾ ਵੀ ਨਿਬੜ ਗਿਆ। ਲੋ ਜੀ ਅੰਬਰ ਰਾਣੀ ਦਾ ਹੁਣ ਭੇਂਦੀਏ ਆਪਾਂ ਦਾਣਾ ਨਾਲ ਦੀ ਨਾਲ। ਲੋ ਜੱਟੂ ਸਾਹਿਬ ਠੀਕ ਆ। ਹੋਰ ਬਸ ਹੁਣ ਬਸ ਇੱਥੇ 2.5 ਭੇਣੇ ਸੀ ਨਾ, ਮਟਰ ਵੀ ਪੈਂਦੇ ਮਟਰ ਵਿੱਚ ਭੇਂ ਕੇ ਬਸ। ਤੇ ਉਸ ਤੋਂ ਬਾਅਦ ਗੱਲ ਸੁਣ ਲਾ, ਤੂੜੀ ਆਪਾਂ ਹੁਣੇ ਆ ਨਾ ਧੋ ਕੇ ਹੁਣੇ ਹੀ ਪਾ ਦੇਣੀ ਆ, ਟਾਈਮੋ ਟਾਈਮ ਹੀ ਕੰਮ ਨਿਬੇੜੀਏ। ਐਂਬਰ ਨਾ ਅੱਜ ਐਂਬਰ ਨੂੰ ਅਸੀਂ ਪਾਇਆ ਜ਼ਿਆਦਾ ਕੁਛ ਨਹੀਂ ਗਾ, ਘਰ ਰਹਿ ਗਿਆ ਅੱਜ, ਖੱਬਲ ਨਹੀਂ ਵੱਢਿਆ ਕਿਉਂਕਿ ਕੰਮ ਵਾਵਾ ਜ਼ਿਆਦਾ ਸੀ ਤਾਂ ਕਰਕੇ ਬਸ। ਤੇ ਬਸ ਹੁਣ ਕੰਮ ਵੀ ਬਾਹਰ ਨਿਬੜ ਗਿਆ, ਅੱਲਾ ਰੱਖੇ ਖੈਰ ਸੁੱਖ, ਮਤਲਬ ਪੂਰਾ ਵਾਈਂਡ ਅਪ ਹੋ ਗਿਆ ਵਾ ਅਲਹਮਦੁਲਿਲਾ। ਕੰਮ ਆਪਣਾ ਅਲਹਮਦੁਲਿਲਾ ਬਿਲਕੁਲ ਹੁਣ ਵਾਈਂਡ ਅਪ ਹੋ ਗਿਆ ਵਾ। ਖੁਰਲੀਆਂ ਆਪਣੀਆਂ ਰੈਡੀ ਹੋ ਗਈਆਂ ਵਾ, ਡਨ ਬਿਲਕੁਲ। ਸਿਰਫ ਥੋੜਾ ਬਹੁਤਾ ਕਚਰਾ ਰਹਿ ਗਿਆ ਆਸੇ ਪਾਸੇ, ਇਨਸ਼ਾਅੱਲਾ ਸੁਬਾਹ ਆਪਾਂ ਚੱਕ ਕੇ ਉਹਨੂੰ ਬਿਲਕੁਲ ਸਾਫ਼ ਐਂਡ ਕਲੀਨ ਕਰ ਦਾਂਗੇ। ਤੇ ਅੱਲਾ ਰੱਖੇ ਹੁਣ ਖੈਰ ਸੁੱਖ। ਅੱਜ ਦਾ ਵਲੌਗ ਕਰਦੇ ਆ ਐਂਡ। ਬਸ ਐਂਬਰ ਨੂੰ ਦਾਣਾ ਪਾਉਣਾ ਵਾ, ਦਾਣਾ ਭੇਂਤਾ ਵਾ ਤਕਰੀਬਨ ਅੱਧੇ ਘੰਟੇ ਤਾਈਂ ਆਪਾਂ ਦਾਣਾ ਭੇਂ ਕੇ ਮਤਲਬ ਸਾਫ਼ ਕਰਕੇ ਸੋਹਣਾ ਬੜਾ ਉਹਨੂੰ ਪਾ ਦੇਣਾ ਤੂੜੀ ਧੋ ਕੇ। ਹੁਣ ਆਪਾਂ ਮਿਲਦੇ ਹਾਂ ਸਵੇਰੇ ਨਵੇਂ ਵਲੌਗ ਦੇ ਵਿੱਚ। ਦਿਓ ਇਜਾਜ਼ਤਾਂ, ਬਹੁਤ ਸਾਰਾ ਧਿਆਨ ਰੱਖਣਾ, ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ 'ਚ ਰੱਖਣਾ ਵਾ ਸਾਨੂੰ ਯਾਦ। ਤੇ ਮਿਲਦੇ ਹਾਂ ਸਵੇਰੇ ਨਵੇਂ ਵਲੌਗ 'ਚ। ਬਹੁਤ ਸਾਰਾ ਧਿਆਨ, ਬਹੁਤ ਸਾਰਾ ਖਿਆਲ, ਬਹੁਤ ਸਾਰਾ ਪਿਆਰ। ਰੱਬ ਰੱਖਾ ਜੀ।